ਤਾਂ ਕੀ ਲੱਗਦਾ ਕਿ ਹਾਲਾਤ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਆ? ਇਹ ਜਿਹੜਾ ਪਾਣੀ ਦਾ ਹੁਣ ਸਾਰਿਆਂ ਨੂੰ ਤੁਹਾਨੂੰ ਘਟ ਗਿਆ ਨਜ਼ਰ ਆਊਗਾ, ਪਰ ਮੁਸ਼ਕਲਾਂ ਵਾ ਜਿਹੜੀਆਂ ਉਹ ਵੱਧਦੀਆਂ ਹੋਈ ਨਜ਼ਰ ਆ ਰਹੀਆਂ ਨੇ। ਕਿਉਂਕਿ ਜਿਵੇਂ ਜਿਵੇਂ ਪਾਣੀ ਲੱਥਦਾ ਵਾ ਉਵੇਂ ਉਵੇਂ ਆਪਾਂ ਨੂੰ ਪਤਾ ਲੱਗਾ ਕਿ ਕਿੰਨਾ ਨੁਕਸਾਨ ਹੋ ਗਿਆ ਫਸਲਾਂ ਦਾ, ਕਿੱਥੇ ਕਿਸੇ ਦਾ ਕੀ ਨੁਕਸਾਨ ਹੋ ਗਿਆ, ਸੜਕਾਂ ਰੁੜ ਗਈਆਂ ਜਾਂ ਕਿਸੇ ਦੇ ਕਮਰੇ ਢਹਿ ਗਏ। ਤੇ ਇਹ ਜਿਹੜਾ ਪਾਣੀ ਹੋਣਾ ਖੜ ਗਿਆ ਵਾ, ਜਿੱਦਾਂ ਵੇਖੋ ਤੁਸੀਂ ਪਿੱਛੇ ਪਾਣੀ ਖੜਾ ਹੋਇਆ, ਬਿਲਕੁਲ ਕਾਲਾ ਪਾਣੀ ਆ। ਇਹਦੇ ਵਿੱਚ ਇਦਾਂ ਲੱਗਦਾ ਕਿ ਜਿਹੜਾ ਫੈਕਟਰੀਆਂ ਵਾਲਿਆਂ ਨੇ ਵਿੱਚ ਆਪਦੇ ਚੱਲਦੇ ਪਾਣੀ 'ਚ ਹੱਥ ਧੋ ਲਿਆ ਕਿ ਉਹਨਾਂ ਵੀ ਆਪਦਾ ਪਾਣੀ ਵਿੱਚ ਛੱਡਤਾ ਵੀ ਇਹ ਜਾਣਾ ਹੀ ਜਾਣਾ, ਬੁੱਢੇ ਨਾਲੇ ਵਾਲਾ ਪਾਣੀ ਲਾ ਲਓ ਜਾਂ ਉਹ ਵਿੱਚ ਪੈ ਕੇ ਤੇ ਕਾਲਾ ਬਿਲਕੁਲ ਪਾਣੀ ਆ ਕੇ ਖੜਾ ਤੇ ਬਹੁਤ ਜ਼ਿਆਦਾ ਸਮੈਲ ਮਾਰ ਰਿਹਾ। ਤੇ ਇਸ ਪਾਣੀ ਨੇ ਹੁਣ ਜਿਹੜਾ ਬਿਮਾਰੀਆਂ ਨੂੰ ਆ ਜਨਮ ਦੇਣਾ ਵਾ। ਪਾਣੀ ਕਹੀਏ ਜਾਂ ਫਿਰ ਕੈਮੀਕਲ ਕਹੀਏ? ਕੈਮੀਕਲ ਆ ਗਿਆ। ਨਹੀਂ, ਇਹਨੂੰ ਪਾਣੀ ਨਹੀਂ ਆਪਾਂ ਕਹਿ ਸਕਦੇ। ਪਾਣੀ ਤਾਂ ਉਹ ਆ ਜਿਹਨੂੰ ਆਪਾਂ ਪੀ ਸਕਦੇ ਆ, ਇਹਨੂੰ ਤੁਸੀਂ ਪੀ ਨਹੀਂ ਸਕਦੇ ਤੇ ਨਾ ਤੁਸੀਂ ਇਹਦੇ ਨਾਲ ਨਹਾ ਸਕਦੇ ਜੋ, ਨਾ ਪਸ਼ੂਆਂ ਨੂੰ ਢਾ ਸਕਦੇ ਜੋ। ਫਿਰ ਆਪਾਂ ਇਹਨੂੰ ਪਾਣੀ ਨਹੀਂ ਕਹਿ ਸਕਦੇ, ਇਹਨੂੰ ਕੈਮੀਕਲ ਹੀ ਕਹਿ ਸਕਦੇ ਆ। ਅੱਖਾਂ ਦੇ ਨਾਲ ਆਪਾਂ ਜਿਹੜਾ ਦੇਖ ਰਹੇ ਹਾਂ ਕਿ ਇਹਨੇ ਧਰਤੀ ਕਾਲੀ ਕਰਤੀ ਆ ਪਾਣੀ ਨੇ। ਤੇ ਇਹ ਪਾਣੀ ਥੱਲੇ ਜਾ ਕੇ ਤੇ ਜਦੋਂ ਬੋਰਾਂ ਰਾਹੀਂ ਬਾਹਰ ਆਊਗਾ, ਜੇ ਕੋਈ ਪੀਊਗਾ ਤੇ ਉਹਦਾ ਕਿੰਨਾ ਨੁਕਸਾਨ ਕਰੂਗਾ। ਇਹ ਹੜ ਤਾਂ ਲੰਘ ਗਿਆ, ਇਹ ਹੁਣ ਵੱਡੀ ਮੁਸੀਬਤ ਸਾਡੇ ਗਾੜੀ ਅੱਗੇ ਜਿਹੜੀ ਖੜੀ ਹੋ ਗਈ ਆ। ਜੇ ਮੈਂ ਗੱਲ ਕਰਾਂ, ਤੁਹਾਡੇ ਇਲਾਕੇ ਦੇ ਬਹੁਤ ਸਾਰੇ ਪਿੰਡ ਨੇ ਜਿਹੜੇ ਜਿਨ੍ਹਾਂ ਨੇ ਤਬਾਹੀ ਦਾ ਰੂਪ ਲਿਆ ਹੈ, ਫਸਲਾਂ ਤਬਾਹ ਹੋ ਗਈਆਂ ਨੇ। ਕਿੰਨੀ ਕੁ ਗਿਣਤੀ, ਅੰਕੜਾ ਕਿੰਨਾ ਕੁ ਪਿੰਡਾਂ ਦਾ? ਪਿੰਡ ਬੰਡਾਲਾ, ਇਹ ਟੱਲੀ ਗੁਲਾਮ, ਧੀਰਾ ਘਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਇਧਰ ਕਾਲੇ ਕੇ, ਜੈਲੋ ਕੇ, ਆਪਣਾ ਕੁਤਬਦੀਨ ਵਾਲਾ, ਆਲੇ ਵਾਲਾ, ਫੱਤੇ ਵਾਲਾ, ਕਿੰਨੇ ਦਰਜਨਾਂ ਪਿੰਡ ਉਂਗਲਾਂ ਤੇ ਗਿਣਾ ਸਕਦੇ ਆ। ਜਿਹੜਾ ਪਿੰਡਾਂ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ। 23 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ, ਜਿਹੜੇ ਬੰਦੇ ਨੂੰ ਪਤਾ ਵਾ ਉਹ ਸਿੱਧਾ ਸਮਝ ਲਓ ਕਿ ਸਾਡਾ ਉਹਦੇ ਨਾਲੋਂ ਵੱਧ ਨੁਕਸਾਨ ਹੋ ਗਿਆ ਹੁਣ 23 ਨਾਲੋਂ। ਇਹ ਜਿਹੜਾ ਸਮਾਂ ਆਇਆ ਇਸ ਇਲਾਕੇ ਉੱਤੇ, ਇਹ ਵਾਕਈ ਤਰਸਯੋਗ ਹੈ। ਇੱਕ ਘਰ ਨਹੀਂ, ਦੋ ਘਰ ਨਹੀਂ, ਚਾਰ ਘਰ ਨਹੀਂ, ਦਰਜਨਾਂ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਦੇ ਜਿਹੜੇ ਦਰਿਆ ਦੇ ਕੰਢੇ ਉੱਤੇ ਵਸਦੇ ਹੈ। ਇਹਨਾਂ ਦੀਆਂ ਰਜਿਸਟਰੀਆਂ ਵਾਲੀਆਂ ਜ਼ਮੀਨਾਂ ਹੈ, ਪਰ ਸਰਕਾਰਾਂ ਸਾਰ ਨਹੀਂ ਲੈਂਦੀਆਂ। ਸਰਕਾਰਾਂ ਬਦਲਦੀਆਂ ਰਹਿੰਦੀਆਂ, ਆਉਂਦੀਆਂ ਜਾਂਦੀਆਂ ਰਹਿੰਦੀਆਂ। ਜਦੋਂ ਵੋਟਾਂ ਲੈਣੀਆਂ ਉਦੋਂ ਕਹਿੰਦੇ ਸੀ ਬੰਨ੍ਹ ਦਾਂਗੇ, ਦਰਿਆ ਨੂੰ ਖੋਲ ਦਾਂਗੇ, ਇਹਨੂੰ ਅਸੀਂ ਪੱਕਾ ਕਰ ਦਾਂਗੇ, ਇਹ ਤੁਹਾਡਾ ਪੱਕਾ ਇਲਾਜ ਕਰ ਦਾਂਗੇ, ਪਰ ਬਾਅਦ ਵਿੱਚ ਆਉਂਦਾ ਕੋਈ ਨਹੀਂ। ਹੜ੍ਹਾਂ ਦੇ ਪਾਣੀ ਕਰਕੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ। ਤਾਂ ਗਰਾਊਂਡ ਤੋਂ ਇਸ ਵਕਤ ਫਿਰੋਜ਼ਪੁਰ ਦੇ ਉਹਨਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ, ਜਿਹਦੇ ਵਿੱਚ ਬੰਡਾਲਾ, ਟੱਲੀ ਗੁਲਾਮ, ਤਮਾਮ ਸਾਰੇ ਹੋਰ ਪਿੰਡ ਆ ਜਾਂਦੇ ਨੇ। ਔਰ ਇਸੇ ਨੂੰ ਲੈ ਕੇ ਜਿਹੜਾ ਜ਼ਮੀਨੀ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਫਸਲਾਂ ਨੇ ਉਹ ਬਿਲਕੁਲ ਤਬਾਹੀ ਦਾ ਮੰਜ਼ਰ ਸਾਹਮਣੇ ਆ ਰਹੀਆਂ ਨੇ ਕਿ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਏ। ਔਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਢਹਿ ਚੁੱਕੇ ਨੇ, ਜਿਹੜਾ ਕੰਮਕਾਰ ਸੀ ਉਹ ਠੱਪ ਹੋ ਚੁੱਕਾ ਹੈ। ਤਾਂ ਇਸੇ ਨੂੰ ਲੈ ਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਔਰ ਇੱਕ ਨਵੀਂ ਗੱਲ ਇੱਥੇ ਦੇਖਣ ਨੂੰ ਇਹ ਵੀ ਮਿਲੀ ਹੈ ਕਿ ਜਿਹੜਾ ਪਾਣੀ ਹੈ ਉਹ ਜ਼ਹਿਰੀਲੇ ਕੈਮੀਕਲ ਦਾ ਰੂਪ ਧਾਰਨ ਕਰ ਚੁੱਕਾ ਹੈ। ਵੱਡੇ ਸਵਾਲੀਆ ਚਿੰਨ੍ਹ ਵੀ ਨੇ ਔਰ ਇਸੇ ਨੂੰ ਲੈ ਕੇ ਤਮਾਮ ਸਾਰੇ ਜਿਹੜੇ ਸਵਾਲ ਨੇ, ਸੰਜੀਦਾ ਸਵਾਲਾਂ ਦੇ ਬਾਬਤ ਗੱਲਬਾਤ ਕਰਾਂਗੇ। ਇਲਾਕਾ ਨਿਵਾਸੀ ਸਾਡੇ ਨਾਲ ਨੇ ਔਰ ਕਿਹੜੀਆਂ ਸਮੱਸਿਆਵਾਂ ਦਾ ਇਸ ਵਕਤ ਸਮਾਧਾਨ ਕਰਨ ਦੀ ਜ਼ਰੂਰਤ ਹੈ, ਕਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਔਰ ਭਵਿੱਖ ਦੇ ਵਿੱਚ ਜਿਹੜੇ ਦੇਸ਼ ਭਰ ਦੇ ਵਿੱਚ ਵਸਣ ਵਾਲੇ ਪੰਜਾਬੀ ਭਾਈਚਾਰਾ ਹੈ ਜਾਂ ਇਨਸਾਫ ਪਸੰਦ ਲੋਕ ਨੇ, ਤਾਂ ਉਹਨਾਂ ਦੇ ਵੱਲੋਂ ਇਹਨਾਂ ਦੀ ਬਾਂਹ ਫੜਨ ਵਾਸਤੇ ਵੀ ਬਹੁਤ ਸਾਰੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਤੇ ਖਾਸ ਤੌਰ ਤੇ ਚੁਣੌਤੀਆਂ ਦੇ ਬਾਬਤ ਵੀ ਜ਼ਿਕਰ ਕਰਦੇ ਆ। ਨਿਸ਼ਾਨ ਸਾਡੇ ਨਾਲ ਆ। ਨਿਸ਼ਾਨ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਦੋਂ ਗਰਾਊਂਡ ਤੇ ਤੁਸੀਂ ਪਹਿਲੇ ਦਿਨ ਤੋਂ ਵਿਚਰੇ ਹੋ, ਆਏ ਸਾਲ ਦਾ ਤੁਹਾਡਾ ਤਜਰਬਾ ਰਹਿੰਦਾ ਹੈ, ਤਾਂ ਕੀ ਲੱਗਦਾ ਕਿ ਹਾਲਾਤ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਆ? ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ, ਜਿਹੜਾ ਤੁਸੀਂ ਸਾਡੇ ਕੋਲ ਇੱਥੇ ਸਾਡਾ ਹਾਲ ਜਾਣਨ ਵਾਸਤੇ ਪਹੁੰਚੇ ਹੋ। ਇਹ ਜਿਹੜਾ ਪਾਣੀ ਦਾ ਹੁਣ ਸਾਰਿਆਂ ਨੂੰ ਤੁਹਾਨੂੰ ਘਟ ਗਿਆ ਨਜ਼ਰ ਆਊਗਾ, ਪਰ ਮੁਸ਼ਕਲਾਂ ਵਾ ਜਿਹੜੀਆਂ ਉਹ ਵੱਧਦੀਆਂ ਹੋਈ ਨਜ਼ਰ ਆ ਰਹੀਆਂ ਨੇ। ਕਿਉਂਕਿ ਜਿਵੇਂ ਜਿਵੇਂ ਪਾਣੀ ਲੱਥਦਾ ਵਾ ਉਵੇਂ ਉਵੇਂ ਆਪਾਂ ਨੂੰ ਪਤਾ ਲੱਗਾ ਕਿ ਕਿੰਨਾ ਨੁਕਸਾਨ ਹੋ ਗਿਆ ਫਸਲਾਂ ਦਾ, ਕਿੱਥੇ ਕਿਸੇ ਦਾ ਕੀ ਨੁਕਸਾਨ ਹੋ ਗਿਆ, ਸੜਕਾਂ ਰੁੜ ਗਈਆਂ ਜਾਂ ਕਿਸੇ ਦੇ ਕਮਰੇ ਢਹਿ ਗਏ। ਤੇ ਇਹ ਜਿਹੜਾ ਪਾਣੀ ਹੋਣਾ ਖੜ ਗਿਆ ਵਾ, ਜਿੱਦਾਂ ਵੇਖੋ ਤੁਸੀਂ ਪਿੱਛੇ ਪਾਣੀ ਖੜਾ ਹੋਇਆ, ਬਿਲਕੁਲ ਕਾਲਾ ਪਾਣੀ ਆ। ਇਹਦੇ ਵਿੱਚ ਇਦਾਂ ਲੱਗਦਾ ਕਿ ਜਿਹੜਾ ਫੈਕਟਰੀਆਂ ਵਾਲਿਆਂ ਨੇ ਵਿੱਚ ਆਪਦੇ ਚੱਲਦੇ ਪਾਣੀ 'ਚ ਹੱਥ ਧੋ ਲਿਆ ਕਿ ਉਹਨਾਂ ਵੀ ਆਪਦਾ ਪਾਣੀ ਵਿੱਚ ਛੱਡਤਾ ਵੀ ਇਹ ਜਾਣਾ ਹੀ ਜਾਣਾ, ਬੁੱਢੇ ਨਾਲੇ ਵਾਲਾ ਪਾਣੀ ਲਾ ਲਓ ਜਾਂ ਉਹ ਵਿੱਚ ਪੈ ਕੇ ਤੇ ਕਾਲਾ ਬਿਲਕੁਲ ਪਾਣੀ ਆ ਕੇ ਖੜਾ ਤੇ ਬਹੁਤ ਜ਼ਿਆਦਾ ਸਮੈਲ ਮਾਰ ਰਿਹਾ। ਤੇ ਇਸ ਪਾਣੀ ਨੇ ਹੁਣ ਜਿਹੜਾ ਬਿਮਾਰੀਆਂ ਨੂੰ ਆ ਜਨਮ ਦੇਣਾ ਵਾ। ਤੇ ਇਹ ਕਿਤੇ ਨਿਕਲਣਾ ਨਹੀਂ ਨੀਵੇਂ ਥਾਵਾਂ 'ਚ। ਜਿਵੇਂ ਆ ਵੇਖ ਲਓ, ਪਾਣੀ ਤਾਂ ਪਿੱਛੋਂ ਸਾਰਾ ਸੁੱਕ ਗਿਆ, ਦਰਿਆ 'ਚ ਵੀ ਬੜਾ ਘਟ ਗਿਆ, ਪਰ ਇੱਥੇ ਖੜਾ ਆ ਵਾ। ਇਹ ਬਿਮਾਰੀਆਂ ਨੂੰ ਜਨਮ ਦੇ ਰਿਹਾ ਵਾ। ਇਹ ਸਾਡੇ ਜਿਹੜੇ ਹਾਲਾਤ ਆ ਹੁਣ ਇਹ ਤੋਂ ਵੀ ਅੱਗੇ ਜਿਹੜੇ ਮਾੜੇ ਕਰੂਗਾ, ਕਿਉਂਕਿ ਜਦੋਂ ਇਹ ਬਿਮਾਰੀ ਪੈਦਾ ਕਰੂਗਾ ਤੇ ਬਹੁਤ ਮੁਸ਼ਕਲਾਂ ਦਾ ਅੱਗੇ ਸਾਹਮਣਾ ਕਰਨਾ ਪੈਣਾ ਵਾ। ਤੇ ਜਿਹੜਾ ਨੁਕਸਾਨ ਆਇਆ ਉਹਦਾ ਪਾਣੀ ਲੱਥੇ ਤੋਂ ਹੀ ਪਤਾ ਲੱਗਣਾ ਵਾ। ਇਹਨੂੰ ਪਾਣੀ ਕਹੀਏ ਜਾਂ ਫਿਰ ਕੈਮੀਕਲ ਕਹੀਏ? ਕੈਮੀਕਲ ਆ ਗਿਆ। ਨਹੀਂ, ਇਹਨੂੰ ਪਾਣੀ ਨਹੀਂ ਆਪਾਂ ਕਹਿ ਸਕਦੇ। ਪਾਣੀ ਤਾਂ ਉਹ ਆ ਜਿਹਨੂੰ ਆਪਾਂ ਪੀ ਸਕਦੇ ਆ, ਇਹਨੂੰ ਤੁਸੀਂ ਪੀ ਨਹੀਂ ਸਕਦੇ ਤੇ ਨਾ ਤੁਸੀਂ ਇਹਦੇ ਨਾਲ ਨਹਾ ਸਕਦੇ ਜੋ,
ਨਾ ਪਸ਼ੂਆਂ ਨੂੰ ਢਾ ਸਕਦੇ ਜੋ, ਫਿਰ ਆਪਾਂ ਇਹਨੂੰ ਪਾਣੀ ਨਹੀਂ ਕਹਿ ਸਕਦੇ, ਇਹਨੂੰ ਕੈਮੀਕਲ ਹੀ ਕਹਿ ਸਕਦੇ ਆ, ਕਿਉਂਕਿ ਇਹ ਕੈਮੀਕਲ ਹੀ ਬਣਿਆ ਪਿਆ, ਬਿਲਕੁਲ ਕਾਲਾ ਰੰਗ ਹੈ ਇਹਦਾ, ਪਾਣੀ ਵਾਲਾ ਕੋਈ ਰੰਗ ਨਹੀਂਗਾ। ਤੇ ਇਹ ਹੁਣ ਜਿੱਥੇ ਜਿੱਥੇ ਪੈਲੀਆਂ 'ਚ ਵੀ ਇਹ ਹੁਣ ਪੈ ਰਿਹਾ, ਉਹ ਦਰਿਆ ਵਾਲੇ ਪਾਣੀ ਨੇ ਨੁਕਸਾਨ ਨਹੀਂ ਕਰਨਾ, ਇਹਨੇ ਪੈਲੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਵੀ ਘਟਾ ਦੇਣਾ ਵਾ, ਤੇ ਪੈਲੀ ਨੂੰ ਬੰਜਰ ਬਣਾਉਣ ਦੇ ਵਿੱਚ ਇਹੋ ਜਿਹੇ ਪਾਣੀ ਆ ਜਿਹੜੇ ਬਹੁਤ ਵੱਡਾ ਯੋਗਦਾਨ ਪਾ ਦਿੰਦੇ ਕਈ ਵਾਰ। ਇਸੇ ਕੈਮੀਕਲ ਨੇ ਤੁਹਾਡੇ ਘਰਾਂ ਦੇ ਆਲੇ ਦੁਆਲੇ ਪੱਕਾ ਡੇਰਾ ਲਾ ਲਿਆ, ਲੱਗਦਾ ਨਹੀਂ ਕਿ ਫਿਰ ਤੇ ਜ਼ਮੀਨ ਵਾਲਾ ਪਾਣੀ ਪੀਣ ਵਾਲਾ ਜਿਹੜਾ ਉਹ ਵੀ ਖਰਾਬ ਹੋ ਜਾਊਗਾ? ਬਿਲਕੁਲ ਜੀ, ਇਹ ਪਾਣੀ ਥੱਲੇ ਜਾਊਗਾ, ਲਾਗੇ ਲਾਗੇ ਜਿਹੜੇ ਬੋਰ ਆ ਉਹਨਾਂ ਦਾ ਵੀ ਅਸਰ ਬੋਰਾਂ ਦੇ ਉੱਤੇ ਐਵੇਂ ਪੈ ਜਾਣਾ, ਜਿਵੇਂ ਲੁਧਿਆਣੇ ਦੇ ਲਾਗੇ ਉਹ ਬੁੱਢੇ ਨਾਲੇ ਦਾ ਕਰਕੇ ਫੈਕਟਰੀਆਂ ਦਾ ਕਰਕੇ ਪਿਆ ਵਾ, ਉਹ ਸਬਜ਼ੀ ਵੀ ਉੱਥੇ ਕੋਈ ਉੱਦਾਂ ਦੀ ਬੀਜ ਦਿੰਦੇ ਆ, ਜਦੋਂ ਪੁੱਟਦੇ ਆ ਤੇ ਉਹਦੇ ਵਿੱਚ ਉੱਦਾਂ ਦੀ ਸਮੈਲ ਆਉਂਦੀ ਆ ਉਹ ਕੈਮੀਕਲ ਵਾਲੀ। ਸੋ ਸਾਡੇ ਵੀ ਕਿਤੇ ਹਾਲਾਤ ਇਦਾਂ ਦੇ ਨਾ ਬਣ ਜਾਣ, ਇਹ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਹਾਂ ਕਿ ਨੀਵੇਂ ਥਾਵਾਂ ਦੇ ਵਿੱਚ ਪੰਪ ਵਗੈਰਾ ਲਗਾ ਕੇ ਪਾਣੀ ਨੂੰ ਬਾਹਰ ਕੱਢੋ, ਕਿਉਂਕਿ ਇਹ ਪਾਣੀ ਧਰਤੀ ਵੀ ਰੱਜ ਚੁੱਕੀ ਆ, ਪਾਣੀ ਮੈਨੂੰ ਲੱਗਦਾ ਹੁਣ ਧਰਤੀ ਨੇ ਵੀ ਇੰਨਾ ਸੋਖਣਾ ਨਹੀਂਗਾ, ਇਹਨੂੰ ਬਾਹਰ ਕੱਢੋ, ਇਹ ਜਿਹੜਾ ਗੰਦਾ ਪਾਣੀ ਆ ਕੈਮੀਕਲ ਵਾਲਾ, ਤੇ ਤਾਂ ਕਿ ਇੱਥੇ ਅੱਗੇ ਸਾਡਾ ਜਿਹੜਾ ਹੋਰ ਨੁਕਸਾਨ ਹੜਾਣੇ ਦਾ ਬਹੁਤ ਜ਼ਿਆਦਾ, ਫਸਲਾਂ ਦਾ, ਘਰਾਂ ਦਾ, ਤੂੜੀਆਂ ਦਾ, ਪਸ਼ੂਆਂ ਦਾ ਕਰਤਾ ਵਾ, ਹੁਣ ਇਸ ਧਰਤੀ ਦਾ ਨੁਕਸਾਨ ਹੋ ਕੇ ਸਾਡਾ ਕਿਤੇ ਪੀਣ ਵਾਲਾ ਪਾਣੀ ਵੀ ਨਾ ਹੋਵੇ, ਪੀਣ ਯੋਗ ਨਾ ਰਹਿ ਜਾਵੇ। ਤੇ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ, ਤੁਹਾਡੇ ਇਲਾਕੇ ਦੇ ਬਹੁਤ ਸਾਰੇ ਪਿੰਡ ਨੇ ਜਿਹੜੇ ਜਿਨ੍ਹਾਂ ਨੇ ਤਬਾਹੀ ਦਾ ਰੂਪ ਲਿਆ, ਫਸਲਾਂ ਤਬਾਹ ਹੋ ਗਈਆਂ ਨੇ, ਕਿੰਨੀ ਕੁ ਗਿਣਤੀ, ਅੰਕੜਾ ਕਿੰਨਾ ਕੁ ਪਿੰਡਾਂ ਦਾ? ਵੇਖੋ ਜੀ, ਦਰਜਨਾ ਪਿੰਡ ਆ, ਜੇ ਤੁਹਾਨੂੰ ਗਿਣਾਉਣ ਲੱਗੀਏ ਤੇ ਜਿੱਥੇ ਤੁਸੀਂ ਖੜੇ ਉੱਥੋਂ ਸ਼ੁਰੂ ਹੋ ਜਾਓ। ਪਿੰਡ ਬੰਡਾਲਾ ਹੈ, ਟੱਲੀ ਗੁਲਾਮ, ਧੀਰਾ ਘਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਇੱਧਰ ਕਾਲੇ ਕੇ, ਜੈਲੋ ਕੇ, ਆਪਣਾ ਕੁਤਬਦੀਨ ਵਾਲਾ, ਆਲੇ ਵਾਲਾ, ਫੱਤੇ ਵਾਲਾ, ਕਿੰਨੇ ਦਰਜਨਾ ਪਿੰਡ ਉਂਗਲਾਂ ਤੇ ਗਿਣਾ ਸਕਦੇ ਆ, ਜਿਹੜਾ ਪਿੰਡਾਂ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ। 23 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ, ਜਿਹੜੇ ਬੰਦੇ ਨੂੰ ਪਤਾ ਵਾ ਉਹ ਸਿੱਧਾ ਸਮਝ ਲਓ ਕਿ ਸਾਡਾ ਉਹਦੇ ਨਾਲੋਂ ਵੱਧ ਨੁਕਸਾਨ ਹੋ ਗਿਆ ਹੁਣ 23 ਨਾਲੋਂ, ਕਿਉਂਕਿ ਪਾਣੀ ਉਦੋਂ 2,75,000 ਕਿਊਸਕ ਐਂਡ ਚੱਲਿਆ ਸੀ, ਹੁਣ 3,35,000 ਕਿਊਸਕ ਐਂਡ ਤੱਕ ਪਾਣੀ ਆ ਜਿਹੜਾ ਚੱਲਿਆ, ਤੇ ਸਾਰਾ ਸਾਡੀ ਹਿੱਕ ਦੇ ਉੱਤੋਂ ਦੀ ਲੰਘਿਆ, ਸਾਡੀਆਂ ਫਸਲਾਂ ਦੇ ਉੱਤੋਂ ਦੀ ਲੰਘਿਆ, ਤੇ ਸਾਡੇ ਘਰਾਂ ਦੇ ਵਿੱਚ ਦੀ ਹੋ ਕੇ ਲੰਘਿਆ ਵਾ। ਸਾਰਾ ਦਰਿਆਈ ਰੂਪ ਆ ਜਿਹੜਾ, ਉਧਰੋਂ ਬੰਨ ਹਾਮ ਚੱਕ ਨਾ ਜਾ ਕੇ ਇਧਰੋਂ ਰੁਕਦਾ ਪਾਣੀ, ਤੇ ਉਧਰੋਂ ਪਾਰ ਵਾਲੇ ਬੰਨ ਦੇ ਨਾਲ ਜਾ ਕੇ ਪਾਣੀ ਸਾਰਾ ਇੰਨੇ ਏਰੀਏ ਦੇ ਵਿੱਚੋਂ ਫੈਲ ਕੇ ਤੇ ਸਾਰੀਆਂ ਫਸਲਾਂ ਤਬਾਹ ਕਰਕੇ ਤੇ ਘਰਾਂ ਨੂੰ ਢਾਉਂਦਾ ਆ। ਇਹ ਪਾਣੀ ਆ ਜਿਹੜਾ ਅੱਗੇ ਸਾਡੇ ਜਿਹੜਾ ਜ਼ਮੀਨਾਂ ਨੂੰ ਖਰਾਬ ਕਰਦਾ ਤੇ ਫਸਲਾਂ ਨੂੰ ਖਰਾਬ ਕਰਦਾ ਲੰਘਿਆ। ਨਿਸ਼ਾਨ, ਇੱਕ ਗੱਲ ਹੋਰ ਦੱਸਿਓ ਕਿ ਜਿਵੇਂ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ, ਤਾਂ ਅਜਿਹੇ ਦੇ ਵਿੱਚ ਬਹੁਤ ਸਾਰੇ ਘਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਗਿਆ, ਕੋਈ ਇਦਾਂ ਦਾ ਘਰ ਵੀ ਹੈਗਾ ਜਿਹੜਾ ਘਰ ਪਾਣੀ ਤੋਂ ਬਿਨਾਂ ਬਚਾ ਰਿਹਾ ਹੋਵੇ, ਸੁੱਕਾ ਰਿਹਾ ਹੋਵੇ? ਵੇਖੋ ਜੀ, ਕੁਝ ਘਰ ਹੈਗੇ ਆ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਪਾਣੀ ਵੇਖਿਆ, ਜਿੱਦਾਂ 95 ਵਾਲੇ 88 ਵਾਲੇ ਪਾਣੀ ਆਉਂਦੇ ਰਹੇ ਆ, ਜਿਨ੍ਹਾਂ ਨੇ ਉਹ ਪਾਣੀ ਵੇਖ ਕੇ ਘਰਾਂ ਦੇ ਲੈਵਲ ਉੱਚੇ ਰੱਖੇ ਆ, ਤੇ ਉਹਨਾਂ ਦੇ ਵਿੱਚ ਕੋਈ ਚੁਣਿੰਦਾ ਘਰ ਹੈਗੇ ਆ, ਕੁਝ % ਪਿੰਡ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਵੜਿਆ, ਨਹੀਂ ਤੇ ਬਹੁਤਾਂਤ ਘਰ ਆ ਜਿਨ੍ਹਾਂ ਦੇ ਵਿੱਚ ਪਾਣੀ ਉਹਨਾਂ ਦੇ ਚਾਹੇ ਵਿਹੜਿਆਂ 'ਚ, ਤੇ ਕਈ ਤਾਂ ਨਵੀਆਂ ਕੋਠੀਆਂ ਬਣਾਈਆਂ ਸੀ ਉਹਨਾਂ ਆਪਦੇ ਵੱਲੋਂ ਉੱਚੇ ਲੈਵਲ, ਪਰ ਪਾਣੀ ਦਾ ਲੈਵਲ ਹੀ ਇੰਨਾ ਉੱਚਾ ਹੋ ਗਿਆ ਕਿ ਉਹਨਾਂ ਨਵੀਆਂ ਕੋਠੀਆਂ ਦੇ ਵਿੱਚ ਪਾਣੀ ਵੜ ਗਿਆ, ਤੇ ਨਵੇਂ ਬਣੇ ਮਕਾਨ, ਲੋਕਾਂ ਦੇ ਨਵੀਆਂ ਕੋਠੀਆਂ, ਤਰੇੜਾਂ ਆਈਆਂ, ਕੋਈ ਬਹਿ ਗਏ, ਕਿਸੇ ਦੀ ਫਰਸ਼ ਖਰਾਬ ਹੋ ਗਈ, ਕਿਉਂਕਿ ਜਦੋਂ ਇੱਕ ਵਾਰੀ ਪਾਣੀ ਵੜ ਜਾਂਦਾ ਤੇ ਬਹੁਤ ਸਾਰਾ ਆਪਦੇ ਨਾਲ ਚੀਜ਼ਾਂ ਪਾਣੀ ਲੈ ਕੇ ਆਉਂਦਾ, ਮਿੱਟੀ ਰਹਿ ਜਾਂਦੀ ਆ, ਹੋਰ ਚੀਜ਼ਾਂ ਬਹੁਤ ਜਿੱਲਣ, ਬਹੁਤ ਚੀਜ਼ਾਂ ਜਿਹੜੀਆਂ ਲੈ ਕੇ ਆਉਂਦਾ, ਤੇ ਉਹ ਫਿਰ ਘਰ ਦੇ ਵਿੱਚ ਉਹਦੀ ਸਫਾਈ ਪ੍ਰੋਪਰ ਨਹੀਂ ਹੁੰਦੀ। ਮੈਂ ਨਿਸ਼ਾਨ ਤੁਹਾਡੇ ਤੱਕ ਵੀ ਆਉਣਾ, ਗਿੱਲ ਸਾਹਿਬ ਵੀ ਮੇਰੇ ਨਾਲ ਨੇ, ਗੱਲਬਾਤ ਕਰਦੇ। ਗਿੱਲ ਸਾਹਿਬ, ਬੜੀ ਦੁਖਦਾਇਕ ਗੱਲ ਹੈ ਕਿ ਇਲਾਕੇ ਦੇ ਲੋਕ ਡੁੱਬੇ, ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋ ਗਈਆਂ, ਤਾਂ ਇਸੇ ਨੂੰ ਲੈ ਕੇ ਜਿਹੜੇ ਗਰਾਊਂਡ ਦੇ ਹਾਲਾਤ ਹੈ, ਹਾਲਾਤ ਤੇ ਬਹੁਤੇ ਤਰਸਯੋਗ ਬਣ ਚੁੱਕੇ ਆ। ਆਹੋ ਜੀ, ਵੇਖੋ ਇਹ ਜਿਹੜਾ ਸਮਾਂ ਆਇਆ ਇਸ ਇਲਾਕੇ ਉੱਤੇ, ਇਹ ਵਾਕਈ ਤਰਸਯੋਗ ਹੈ। ਇਹ ਇੱਕ ਘਰ ਨਹੀਂ, 2 ਘਰ ਨਹੀਂ, 4 ਘਰ ਨਹੀਂ, ਦਰਜਨਾ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਦੇ, ਜਿਹੜੇ ਦਰਿਆ ਦੇ ਕੰਢੇ ਉੱਤੇ ਵਸਦੇ ਹੈ। ਇਹਨਾਂ ਦੀਆਂ ਰਜਿਸਟਰੀਆਂ ਵਾਲੀਆਂ ਜ਼ਮੀਨਾਂ ਹੈ, ਪਰ ਸਰਕਾਰਾਂ ਸਾਰ ਨਹੀਂ ਲੈਂਦੀਆਂ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਆਉਂਦੀਆਂ ਜਾਂਦੀਆਂ ਰਹਿੰਦੀਆਂ। ਜਦੋਂ ਵੋਟਾਂ ਲੈਣੀਆਂ ਉਦੋਂ ਕਹਿੰਦੇ ਸੀ ਬੰਨ੍ਹ ਦਾਂਗੇ, ਦਰਿਆ ਨੂੰ ਖੋਦ ਦਾਂਗੇ, ਇਹਨੂੰ ਅਸੀਂ ਪੱਕਾ ਕਰ ਦਾਂਗੇ, ਇਹ ਤੁਹਾਡਾ ਪੱਕਾ ਇਲਾਜ ਕਰ ਦਾਂਗੇ, ਪਰ ਬਾਅਦ ਵਿੱਚ ਆਉਂਦਾ ਕੋਈ ਨਹੀਂ। ਕਿਉਂਕਿ ਚਾਹੀਦਾ ਤਾਂ ਹੈ ਸਰਕਾਰ ਨੂੰ ਕਿ ਬੰਨ੍ਹ ਬੰਨ੍ਹਿਆ ਜਾਵੇ। ਜੇ ਬੰਨ੍ਹ ਵੱਧ ਜਾਵੇ, ਜਿਹੜਾ 3,35,000 ਕਿਊਸਕ ਪਾਣੀ ਲੰਘ ਕੇ ਆਇਆ, ਉਹ ਹੈਡ ਤਾਂ ਨਹੀਂ ਲੰਘ ਕੇ ਆਇਆ ਨਾ, ਉਤੋਂ ਦੀ ਲੰਘ ਗਿਆ। ਤੇ ਜੇ ਇੱਥੇ ਵੀ ਬੰਨ੍ਹ ਵੱਧਦੇ ਲੰਘ ਇੱਥੋਂ ਵੀ ਦੀ ਸਕਦਾ, ਇੱਥੋਂ ਦੀ ਵੀ ਲੰਘ ਸਕਦਾ ਹੈ ਪਾਣੀ। ਪੁਲ ਥਾਣੀ ਵੀ ਇਹ ਪਾਣੀ ਲੰਘ ਕੇ ਆਇਆ ਹੈ, ਪੁਲ ਦੇ ਉੱਤੋਂ ਦੀ ਲੰਘਿਆ, ਵਿੱਚੋਂ ਦੀ ਲੰਘਿਆ। ਤੇ ਜੇ ਕਿਤੇ ਬੰਨ੍ਹ ਵੱਧ ਜਾਣ ਤੇ ਹੋ ਸਕਦਾ ਜਿਹੜਾ ਇੰਨਾ ਖਰਾਬਾ ਹੋਇਆ ਸਰਕਾਰ ਦੇ ਉੱਤੇ ਬੋਝ ਨਾ ਪਵੇ, ਸਰਕਾਰ ਇਹੋ ਪੈਸੇ ਉਸ ਬੰਨ੍ਹ ਉੱਤੇ ਲਾ ਦੇਵੇ ਤੇ ਬਹੁਤ ਵਧੀਆ ਹੋ ਜਾਏ ਕੰਮ। ਵੈਸੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਇੱਕ ਹੋਰ ਗੱਲ ਦੱਸਿਓ ਕਿ ਆਮ ਕਰਕੇ ਜਿਹੜੇ ਲੋਕ ਆ ਉਹ ਸਮਝ ਲੈਂਦੇ ਕਿ ਜਿਹੜੀ ਜ਼ਮੀਨ ਪਾਣੀ ਦੇ ਕਰਕੇ ਹੜ੍ਹ ਕੱਢ ਕੇ ਰੁੜੀ ਆ, ਉਹ ਦਰਿਆ ਦੀ ਜ਼ਮੀਨ ਹੋਊਗੀ, ਤਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਪਾਣੀ ਆਇਆ, ਫਸਲਾਂ ਤਬਾਹ ਹੋਈਆਂ, ਇਹ ਤੁਹਾਡੀ ਮਾਲਕੀ ਨੇ ਜ਼ਮੀਨਾਂ ਜਾਂ ਇਹ ਸਰਕਾਰ ਦੀਆਂ ਨੇ ਜਾਂ ਇਹ ਦਰਿਆ ਦੀਆਂ ਜ਼ਮੀਨਾਂ ਨੇ? ਮੈਂ ਨਾ ਵੀ ਇਸ ਇਲਾਕੇ ਵਿੱਚ ਇੰਚ ਭਰ ਵੀ ਸਰਕਾਰੀ ਜ਼ਮੀਨ ਨਹੀਂ, ਰਜਿਸਟਰੀਆਂ ਵਾਲੀਆਂ ਜ਼ਮੀਨਾਂ ਹੈ। ਲੋਕੀ ਇੱਥੋਂ ਦੇ ਵਸਨੀਕ ਹੈ, ਲੋਕਾਂ ਦੇ ਨਾਂ, ਵੱਡਿਆਂ ਦੇ ਪਿਓ ਦਾਦਿਆਂ ਦੇ ਗਾਂ ਪਰਿਵਾਰਾਂ ਦੇ ਨਾਂ ਜ਼ਮੀਨਾਂ ਹੈ। ਇਹ ਤੇ ਐਵੇਂ ਰੌਲਾ ਪਾ ਦਿੰਦੇ ਆ ਵੀ ਸਰਕਾਰੀ ਜ਼ਮੀਨਾਂ ਪਈਆਂ। ਹੋ ਸਕਦੀਆਂ ਜ਼ਮੀਨਾਂ ਸਰਕਾਰੀ ਹੋਣ ਤੇ ਹੈਡ ਤੋਂ ਪਰਲੇ ਦਾ
ਚੜ੍ਹਦੇ ਪਾਸੇ ਕੋਈ ਰਾਜਸਥਾਨ ਨੇ ਧਰਤੀ ਖਰੀਦੀ ਹੈ, ਪਰ ਆ ਜਿਹੜਾ ਹੈਡ ਤੋਂ ਅਗਲਾ ਇਲਾਕਾ ਹੈ ਇੱਥੇ ਕੋਈ ਵੀ ਸਰਕਾਰੀ ਜ਼ਮੀਨ ਨਹੀਂ, ਕੋਈ ਸ਼ਾਮ ਲਾਟੀ ਨਹੀਂ, ਕੇਵਲ ਤੇ ਕੇਵਲ ਰਜਿਸਟਰੀਆਂ ਵਾਲੀਆਂ ਜ਼ਮੀਨਾਂ ਹੈ। ਤੇ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੀ ਸਰਕਾਰ ਹੈ ਉਹ ਵੀ ਛੇਤੀ ਮੁਆਵਜ਼ਾ ਦੇਣ ਦੀ ਕਿਰਪਾਲਤਾ ਕਰਨ, ਤੇ ਜਿਹੜੀਆਂ ਸੰਸਥਾਵਾਂ ਹੈ, ਜਿਵੇਂ ਪਿੰਡਾਂ ਦੇ ਵਿੱਚ ਕਈਆਂ ਦੇ ਬਾਥਰੂਮ ਢਹਿ ਗਏ, ਕਈ ਐਸੇ ਬੰਦੇ ਆ ਜਿਹੜੇ ਨਲਕੇ ਖਰਾਬ ਹੋ ਗਏ, ਨਲਕੇ ਨਹੀਂ ਲਵਾ ਸਕਦੇ, ਕਿਉਂਕਿ ਕਈ ਐਸੇ ਬੰਦੇ ਆ ਜਿਨ੍ਹਾਂ ਦਾ ਮਾੜੇ ਮੋੜ ਫਰਸ਼ ਬਹਿ ਗਏ, ਉਹ ਫਰਸ਼ ਨਹੀਂ ਪਾ ਸਕਦੇ। ਤੇ ਜੇ ਕੋਈ ਜਥੇਬੰਦੀ ਤੁਹਾਡੇ ਨਾਲ ਅਟੈਚਮੈਂਟ ਹੈ, ਮੈਂ ਉਹਨੂੰ ਬੇਨਤੀ ਕਰਾਂਗਾ ਇਹ 40-40 20-20 ਹਜ਼ਾਰ ਦਾ ਖਰਚਾ ਆਉਣਾ ਹੈ, ਤੇ ਜੇ ਇਹ ਨਾ ਕਿ ਇਸ ਪਿੰਡ ਵਿੱਚ ਕੰਮ ਕਰਾਵਾਂਗੇ ਉਹਦਾ ਜਿਹਦਾ ਨੁਕਸਾਨ ਹੋਇਆ, ਦੂਜੇ ਬੰਦੇ ਦਾ ਨਹੀਂ, ਜਿਹੜਾ ਬਿਲਕੁਲ ਸਮਰੱਥ ਆ। ਹਾਂ ਸਮਰੱਥ ਆ, ਜਿਹੜਾ ਕਰ ਨਹੀਂ ਸਕਦਾ, ਉਹਦਾ ਕੰਮ ਕਰਾਵਾਂਗੇ। ਤੇ ਮੈਂ ਜਥੇਬੰਦੀਆਂ ਨੂੰ ਵੀ, ਟਰਸਟਾਂ ਨੂੰ, ਜਿੰਨੀਆਂ ਵੀ ਕਮੇਟੀਆਂ ਬਣੀਆਂ, ਜਿਹੜੇ ਵੀ ਸੇਵਾ ਕਰਦੇ ਆ, ਜਿਨ੍ਹਾਂ ਦੇ ਬਾਹਰ ਨਾਲ ਲਿੰਕ ਹੈ ਜਾਂ ਪੈਸਾ ਆਉਂਦਾ ਜਾਂਦਾ ਹੈ, ਉਹ ਥੋੜ੍ਹਾ ਜਿਹਾ ਬੰਡਾਲੇ ਨਗਰ ਵਿੱਚ ਵੀ ਆਣ ਕੇ ਧਿਆਨ ਦੇਣ। ਇਹ ਫਿਰੋਜ਼ਪੁਰ ਦਾ ਪਿੰਡ ਹੈ ਬੰਡਾਲਾ, ਆਖਰੀ ਪਿੰਡ ਇਹਦੇ ਤੋਂ ਅੱਗੇ ਮਾਝਾ ਲੱਗ ਜਾਂਦਾ, ਇਸ ਕਰਕੇ ਇਹਦੇ ਨਾਲ ਵੀ ਕਨੈਕਟ ਕਰਕੇ ਤੇ ਤੁਹਾਡੇ ਰਾਹੀਂ ਸਾਡੇ ਤੱਕ ਪਹੁੰਚ ਕਰਨ। ਜਿਹੜੇ ਤੁਸੀਂ ਆਮ ਲੋਕਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੂੰ 10-10 15-15 ਹਜ਼ਾਰ ਦੀਆਂ ਇਦਾਂ ਦੀਆਂ ਚੀਜ਼ਾਂ, ਕਿਸੇ ਦਾ ਬਾਥਰੂਮ ਬਰਬਾਦ ਹੋ ਗਿਆ, ਕਿਸੇ ਦੀਆਂ ਬਿਜਲੀ ਵਾਲੀਆਂ ਤਾਰਾਂ ਖਤਮ ਹੋ ਗਈਆਂ, ਬਹੁਤ ਸਾਰੀਆਂ ਅਜਿਹੀਆਂ ਲੋੜੀਂਦੀਆਂ ਚੀਜ਼ਾਂ ਨੇ, ਉਹਨਾਂ ਦਾ ਕੰਮਕਾਲ ਦਾ ਵਸੀਲਾ ਬੰਦ ਹੋਣ ਦੇ ਕਾਰਨ ਉਹਨਾਂ ਨੂੰ ਲੋੜ ਆ, ਤਾਂ ਕੀ ਲੱਗਦਾ ਕਿ ਕਿੰਨੇ ਕੁ ਘਰ ਜਾਂ ਕਿੰਨੇ ਕੁ ਪਰਿਵਾਰ ਹੋਣਗੇ ਇਦਾਂ ਦੇ ਜਿਹੜੇ ਲੋੜਵੰਦ ਨੇ? ਇਸ ਤਰ੍ਹਾਂ ਗੱਲ ਹੈ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ 2800 ਕਿੱਲਾ ਰਕਬਾ ਹੈ, 450 ਤੋਂ ਲੈ ਕੇ 500 ਸਾਡੇ ਪਿੰਡ ਵਿੱਚ ਘਰ ਹੈ, ਜਿਹਦੇ ਵਿੱਚ 1250 ਸਾਡੀ ਵੋਟ ਹੈ। ਤੇ ਜੇ ਆਪਾਂ ਇਕੱਲੇ ਦੀ ਗਿਣਤੀ ਕਰੀਏ ਤੇ ਗਿਣਤੀ ਕਰਨੀ ਔਖੀ ਹੁੰਦੀ ਹੈ। ਜਦੋਂ ਆਪਾਂ ਕਿਸੇ ਵੀ ਕੰਮ ਨੂੰ ਤੁਰਦੇ ਆ ਨਾ, ਜਦੋਂ ਆਪਾਂ ਘਰਾਂ ਵਿੱਚ ਜਾ ਕੇ ਵੇਖਾਂਗੇ, ਆਪਾਂ ਧਰਤੀ ਤੇ ਜਾ ਕੇ ਉਹ ਰਿਪੋਰਟ ਕਰਾਂਗੇ, ਲੋਕਾਂ ਦੇ ਘਰਾਂ ਵਿੱਚ ਜਾਵਾਂਗੇ, ਫਿਰ ਆਪਾਂ ਨੂੰ ਪਤਾ ਲੱਗਣਾ ਵੀ ਕਿਹਦਾ ਕੀ ਨੁਕਸਾਨ ਹੋਇਆ। ਕਿਉਂਕਿ ਅਜੇ ਦੇ ਘਰਾਂ ਵਿੱਚ ਜਾਣਾ ਵੀ ਔਖਾ ਹੈ, ਜਿਹੜੇ ਰਾਹ ਉਹ ਖਰਾਬ ਹੈ, ਜਿਹੜੀਆਂ ਸੜਕਾਂ ਉਹ ਕੱਚੀਆਂ ਹੈ, ਉੱਥੇ ਗੱਡੀ ਨਹੀਂ ਜਾ ਸਕਦੀ, ਬੰਦਾ ਉਹੀ ਖੁੱਭ ਜਾਂਦਾ ਹੈ, ਮੋਟਰਸਾਈਕਲ ਨਹੀਂ ਲੰਘ ਸਕਦੇ, ਇਸ ਕਰਕੇ ਜਾਣਾ ਔਖਾ ਹੈ। ਪਰ ਜਿਹੜਾ ਵੀ ਕੋਈ ਇੱਥੇ ਲੈ ਕੇ ਇਸ ਤਰ੍ਹਾਂ ਦੀ ਮਦਦ ਲੈ ਕੇ ਆਵੇਗਾ ਵੀ ਮੈਂ ਤੁਹਾਡੇ ਬਾਥਰੂਮ ਨਲਕੇ ਲਵਾਉਣਾ, ਉਹਨੂੰ ਘਰ ਘਰ ਜਾਵਾਂਗੇ ਤੇ ਨਾਲ ਜਾ ਕੇ ਆਪਣੇ ਹੱਥੀਂ ਪੈਸਾ ਲਾਵੇ। ਅਸੀਂ ਨਹੀਂ ਕੋਈ ਦੇਣਾ ਚਾਹੁੰਦੇ ਵੀ ਅਸੀਂ ਪੈਸਾ ਚਾਹੁੰਦੇ ਹਾਂ, ਅਸੀਂ ਆਨੇ ਵੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਬਾਂਹ ਫੜੋ। ਜਿਹੜੇ ਬੰਦੇ ਪਾਣੀ ਤੋਂ ਵੀ ਤਰਸਣ ਡਏ ਆ, ਸਾਡੇ ਘਰ ਬੱਤੀ ਨਹੀਂ ਜਗਦੀ ਆ, ਸਾਡੇ ਗਵਾਂਢ ਘਰ ਆ ਸਿਰ ਸਾਡੇ ਆ ਲਾਏ, ਉਹ ਆਂਦੇ ਵੀ ਸਾਡੇ ਲਾਈਟ ਨਹੀਂ ਜਗਦੀ, ਕੇਬਲ ਚਾਹੀਦੀ ਹੈ। ਉਹਨਾਂ ਨੂੰ ਆਖਿਆ ਤੁਹਾਨੂੰ ਕੇਬਲ ਲਿਆ ਕੇ ਦੇਵਾਂਗੇ ਜਿਸ ਤਰ੍ਹਾਂ ਵੀ ਹੋਵੇ। ਇੱਕ ਨਲਕਾ ਲੱਗਣ ਵਾਲਾ ਹੈ, ਅਸੀਂ ਨਲਕਾ ਵੀ ਲਾ ਕੇ ਦੇਵਾਂਗੇ। ਆਹ ਮੁੰਡਾ ਸਾਹਮਣੇ ਸਾਡੇ ਨਾਲ, ਇਹਨਾਂ ਦੇ ਬਾਥਰੂਮ ਖਰਾਬ ਹੋ ਗਏ ਆ, ਇਹ ਕੱਲ ਦੇ ਕਹਿਣ ਡਿਆ ਵੀ ਸਾਡੇ ਬਾਥਰੂਮਾਂ ਦਾ ਕੋਈ ਮਸਲਾ ਹੱਲ। ਇਸ ਤਰ੍ਹਾਂ ਦੇ ਬੰਦਿਆਂ ਦੀ ਬਾਂਹ ਫੜੀ ਜਾਵੇ। ਇਹ ਕੋਈ ਜ਼ਿਆਦਾ ਬਹੁਤੀ ਵੱਡੀ ਰਕਮ ਨਹੀਂ ਲੱਗਣੀ, ਕੋਈ ਜਥੇਬੰਦੀ ਸਾਹਮਣੇ ਆਵੇ, ਸਾਡੇ ਨਾਲ ਕਨੈਕਟ ਕਰੇ ਤੇ ਆਪਾਂ ਉਹਨਾਂ ਦੇ ਘਰੇ ਲੈ ਕੇ ਚੱਲਾਂਗੇ। ਜਿਵੇਂ ਆਮ ਸੰਗਤ ਦੇ ਵੱਲੋਂ ਰਾਸ਼ਨ ਲਿਆਂਦਾ ਜਾ ਰਿਹਾ, ਪਸ਼ੂਆਂ ਵਾਲਾ ਚਾਰਾ ਲਿਆਂਦਾ ਜਾ ਰਿਹਾ, ਜਿਹੜੀਆਂ ਇੱਦਾਂ ਦੀਆਂ ਹੋਰ ਲੋੜੀਂਦੀਆਂ ਹੜ੍ਹਾਂ ਵੇਲੇ ਜਦੋਂ ਪੂਰਾ ਪੀਕ ਤੇ ਸੀਗੇ, ਜ਼ਿਆਦਾ ਪਾਣੀ ਆਉਣ ਦੇ ਕਾਰਨ ਚੀਜ਼ਾਂ ਸੀਗੀਆਂ, ਕੀ ਲੱਗਦਾ ਕਿ ਇਸ ਵੇਲੇ ਵੀ ਉਹਨਾਂ ਚੀਜ਼ਾਂ ਦੀ ਲੋੜ ਹੈਗੀ ਆ? ਨਹੀਂ, ਜਿਹੜੀ ਰਾਸ਼ਨ ਵਾਲੀ ਗੱਲ ਹੈ ਨਾ, ਉਹ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ, ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਦਿੱਤਾ ਹੈ। ਯੂਪੀ ਵਿੱਚੋਂ ਲੋਕ ਆਏ, ਰਾਜਸਥਾਨ 'ਚੋਂ ਲੋਕ ਆਏ, ਹਰਿਆਣੇ ਵਿੱਚੋਂ ਲੋਕ ਆਏ, ਗੁਜਰਾਤ ਵਿੱਚੋਂ ਲੋਕ ਆਏ ਰਾਸ਼ਨ ਦੇਣ ਵਾਸਤੇ। ਰਾਸ਼ਨ ਤੇ ਇੰਨਾ ਦੇ ਦਿੱਤਾ ਵੀ ਜਿਹੜੀ ਕਹਿਣ ਵਾਲੀ ਗੱਲ ਕੋਈ ਨਹੀਂ ਰਹੀ। ਰਾਸ਼ਨ ਵੱਲੋਂ ਕੋਈ ਕਸਰ ਨਹੀਂ, ਬਹੁਤ ਜ਼ਿਆਦਾ ਵੱਡੀ ਮਦਦ ਕੀਤੀ ਹੈ। ਚਾਰਾ ਵੀ ਡੰਗਰਾਂ ਦਾ ਉਹਨਾਂ ਨੇ ਖਿਲਾਇਆ ਬਹੁਤ ਵੱਡਾ। ਹੁਣ ਤੇ ਇਹੋ ਬੇਨਤੀ ਮੈਂ ਕਰਾਂਗਾ ਵੀ ਜਿਹੜੇ ਕਈ ਘਰ ਐਸੇ ਹੈ, ਉਹਨਾਂ ਦੀ ਆਈ ਚਲਾਈ ਵਾਸਤੇ ਮਾਇਆ ਨਾਲ ਥੋੜੀ ਮਾੜੀ ਮਦਦ ਕੀਤੀ ਜਾਵੇ। ਗਿੱਲ ਸਾਹਿਬ, ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਭਵਿੱਖ ਨੂੰ ਲੈ ਕੇ ਖੇਤਾਂ ਦੇ ਵਿੱਚ ਤਕਰੀਬਨ 4-4 5-5 ਫੁੱਟ ਜਿਹੜੀ ਬਰੇਤੀ ਭਰ ਚੁੱਕੀ ਹੈ, ਤਾਂ ਉਹਨੂੰ ਕਲੀਨ ਕਰਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਭਵਿੱਖ ਦੀ ਜਿਹੜੀ ਪਲੈਨਿੰਗ ਤੈਅ ਕੀਤੀ ਜਾ ਰਹੀ ਹੈ। ਤਾਂ ਕੀ ਲੱਗਦਾ ਕਿ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਕਿ 2800 ਏਕੜ ਦੇ ਕਰੀਬ ਜ਼ਮੀਨ ਦਾ ਰਕਬਾ ਆ, ਤਾਂ ਉਸ ਨੂੰ ਲੈ ਕੇ ਕਿਸੇ ਜਥੇਬੰਦੀ ਨੇ ਕੋਈ ਖਰਚਾ ਚੱਕਿਆ ਹੈ, ਕਿਸੇ ਨੇ ਮਦਦ ਦਾ ਭਰੋਸਾ ਦਵਾਇਆ ਤੁਹਾਨੂੰ? ਸਾਡੇ ਕੋਲ ਨਾ ਇੱਕ ਸੂਚਨਾ ਸਾਨੂੰ ਮਿਲੀ ਹੈ, ਜਥੇਬੰਦੀ ਆਈ ਆਸਟ੍ਰੇਲੀਆ ਦੀ ਧਰਤੀ ਤੋਂ। ਉਹ ਸਾਡੇ ਪਿੰਡ ਦੇ ਸਾਬਕਾ ਸਰਪੰਚ, ਮੌਜੂਦਾ ਸਰਪੰਚ, ਨੰਬਰਦਾਰ, ਹੋਰ ਵੀ ਜਿਹੜੇ ਬੰਦੇ ਆਗੂ ਹੈ, ਉਹਨਾਂ ਨਾਲ ਕਨੈਕਟ ਕਰਕੇ ਗਏ ਆ ਵੀ ਜਿਹੜੀ ਅਸੀਂ ਤੁਹਾਡੀ ਕਣਕ ਹੈ ਬੀਜ ਕੇ ਪਕਾਉਣ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਸਾਰਾ ਖਰਚ ਕਰਾਂਗੇ, ਬਾਕੀ ਸਮਾਂ ਆਉਣ ਤੇ ਹੈ, ਕਿਉਂਕਿ ਵਾਅਦਾ ਕਰ ਜਾਣਾ ਵੀ ਠੀਕ ਹੈ, ਗੱਲ ਕਰਨਗੇ ਪੂਰਾ, ਪਰ ਜਿੰਨਾ ਚਿਰ ਇਹ ਕੰਮ ਚੱਲ ਨਹੀਂ ਜਾਂਦਾ, ਹੋ ਨਹੀਂ ਜਾਂਦਾ, ਉਹਨਾਂ ਚਿਰ ਕੁਝ ਆਪਾਂ ਕਹਿ ਨਹੀਂ ਸਕਦੇ। ਇਹ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ? ਹਾਂ, ਸਰਪੰਚ ਸਾਹਿਬ ਨੇ ਬੋਲ ਕੇ ਪਾਇਆ ਵੀ ਆਪਣੇ ਕੋਲ ਜਥੇਬੰਦੀ ਪਹੁੰਚ ਚੁੱਕੀ ਹੈ, ਕਿਸੇ ਨਾਲ ਕਣਕ ਬੀਜਣ ਦਾ ਕਨੈਕਟ ਨਹੀਂ ਕਰਨਾ, ਕੇਵਲ ਤੇ ਕੇਵਲ ਆਪਾਂ ਨੇ ਇੱਕੇ ਜਥੇਬੰਦੀ ਨਾਲ ਕਰਨਾ ਵੀ ਜਿਹੜਾ ਆਪਣਾ ਕੰਮ ਸਾਰਾ ਕਰਕੇ ਜਾਵੇ। ਬਿਲਕੁਲ। ਹਾਂਜੀ ਬਾਈ ਜੀ, ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਇੱਥੋਂ। ਕੀ ਲੱਗਦਾ ਕਿ ਸਮੱਸਿਆਵਾਂ ਕਿੱਦਾਂ ਜਾਪਦੀਆਂ? ਕਿਉਂਕਿ ਜਦੋਂ ਪਾਣੀ ਆਉਂਦਾ, ਪਾਣੀ ਖੜ ਜਾਂਦਾ, ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਜਿੱਥੇ ਅਰਥਚਾਰਾ ਬਰਬਾਦ ਹੋ ਜਾਂਦਾ, ਤਾਂ ਉੱਥੇ ਸਮੱਸਿਆ ਦੇ ਵਿੱਚ ਬੜਾਵਾ ਆਇਆ ਜੀ। ਹਾਂਜੀ ਤੁਹਾਨੂੰ ਗਿਆਨੀ ਜੀ ਨੇ ਦੱਸਿਆ ਹੈ ਵੀ ਚਾਰੇ ਦਾ, ਜਿਵੇਂ ਹੋਰ ਜ਼ਮੀਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਸ ਤਰ੍ਹਾਂ ਕਰਕੇ,
ਤੁਹਾਨੂੰ ਮੁਖਤਿਆਰ ਦੇ ਨਾਲ ਦੱਸਿਆ ਤੁਹਾਨੂੰ, ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜ਼ਮੀਨਾਂ ਦਾ, ਫਸਲਾਂ ਦਾ, ਘਰ ਦਿਆਂ ਨਲਕਿਆਂ ਦਾ, ਬੋਰਾਂ ਦਾ, ਨਿੱਕੀਆਂ ਨਿੱਕੀਆਂ ਸਮੱਸਿਆ ਬਹੁਤ ਜ਼ਿਆਦੀਆਂ। ਵੀ ਜਿਹੜੀਆਂ ਲੋਕ ਹੱਲ ਖੁਦ ਨਹੀਂ ਕਰਵਾ ਸਕਦੇ, ਉਹ ਚਾਹੁੰਦੇ ਆ ਵੀ ਕੋਈ ਨਾ ਕੋਈ ਸਾਡਾ ਖਰਚਾ ਚੱਕੇ। ਹਾਂਜੀ ਚਾਹੁੰਦੇ ਆ ਜੀ, ਚਾਹੁੰਦੇ ਕਰਕੇ ਗਿਆਨੀ ਜੀ ਦੇ ਕੋਲ ਆਉਂਦੇ ਆ, ਆਂਦੇ ਵੀ ਆਪਾਂ ਕਿਸੇ ਨਾ ਕਿਸੇ ਨਾਲ ਕਨੈਕਟ ਕਰਕੇ ਤੇ ਆਪਾਂ ਕੋਈ ਨਾ ਕੋਈ ਸਾਡਾ ਕੋਈ ਕਰਾ ਦੇਵੇ। ਹਾਂਜੀ ਬਾਈ ਜੀ, ਕੀ ਕਹਿਣਾ ਚਾਹੋਗੇ ਤੁਸੀਂ, ਖਾਸ ਤੌਰ ਤੇ ਯੂਥ ਹੋ ਤੇ ਯੂਥ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਆਪਣੀ ਇੱਕ ਅੱਜ ਦੇ ਹਿਸਾਬ ਦੇ ਨਾਲ ਦੇਖਦਾ, ਕਿੱਦਾਂ ਦੇਖਦੇ ਹੋ ਇਹਨਾਂ ਘਟਨਾਵਾਂ ਨੂੰ? ਦੇਖੋ ਜੀ, ਤੁਸੀਂ ਜੀਰਾ ਤੋਂ ਲਾਗੇ ਪਿੰਡ ਦੇ ਵਿੱਚ ਜਿਹੜੀ ਫੈਕਟਰੀ ਬੰਦ ਕਰਾਈ ਆ, ਤੇ ਜੀਰਾ ਦੇ ਲਾਗੇ ਪਿੰਡ ਤੁਸੀਂ ਦੇਖੇ ਹੋਣੇ ਆ ਸਾਰੇ ਕੈਂਸਰ ਦੇ ਪੀੜਤ ਆ, ਤੇ ਕਾਲਾ ਪੀਲੀਆ ਆਮ ਆ ਉੱਥੇ। ਤੇ ਆਹ ਵੇਖੋ ਤੁਸੀਂ, ਆਹ ਉਹੀ ਚੀਜ਼ਾਂ ਬਣਨੀਆਂ ਹੋਏ ਨਕਸ਼ਾ ਤੁਹਾਡੇ ਸਾਹਮਣੇ। ਇਹ ਕਾਲਾ ਪੀਲੀਆ ਵੀ ਬਣਨਾ ਵਾ, ਕੈਂਸਰ ਵੀ ਬਣਨੀ ਆ, ਕਿਸੇ ਨੂੰ ਕੋਈ ਬਿਮਾਰੀ ਲੱਗਣੀ ਆ, ਕਿਸੇ ਨੂੰ ਕੋਈ ਬਿਮਾਰੀ ਲੱਗਣੀ ਆ। ਤੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡਾ ਕੋਈ ਹੱਲ ਕੀਤਾ ਜਾਵੇ, ਇਹ ਬਿਮਾਰੀਆਂ ਤੋਂ ਬਚਿਆ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਕੱਢਿਆ ਜਾਵੇ, ਠੀਕ ਆ? ਕਿਉਂਕਿ ਧਰਤੀ ਨੇ ਇਹਨੂੰ ਸੋਕਣਾ ਨਹੀਂ ਗਾ ਛੇਤੀ। ਇਹ ਜਿਵੇਂ ਛੱਪੜ ਦਾ ਰੂਪ ਧਾਰ ਲਿਆ, ਹੁਣ ਦੇਖੋ ਤੁਹਾਡੇ ਸਾਹਮਣੇ ਇੱਥੇ 2-2 3-3 ਫੁੱਟ ਪਾਣੀ ਆ ਜੇ ਵੀ, ਤੇ ਇਹਨੂੰ ਸੋਕਦੇ ਨੂੰ ਅਜੇ ਮਹੀਨਾ ਲੱਗ ਜਾਣਾ, ਤੇ ਮਹੀਨੇ ਬਾਅਦ ਧਰਤੀ ਦੇ ਵਿੱਚ ਜਾਊਗਾ, ਉਹ ਸਾਡੀਆਂ ਮੋਟਰਾਂ ਦੇ ਵਿੱਚੋਂ ਬਾਹਰ ਆਊਗਾ, ਉਹ ਅਸੀਂ ਪੀ ਤਾਂ ਸਕਦੇ ਨਹੀਂ, ਡੰਗਰਾਂ ਨੂੰ ਪਿਆਵਾਂਗੇ, ਡੰਗਰਾਂ ਦਾ ਦੁੱਧ ਅਸੀਂ ਪੀਂਦੇ ਹਾਂ, ਤੇ ਉਹ ਫਿਰ ਸਾਡੇ ਅੰਦਰ ਜਾਊਗਾ, ਫਿਰ ਬਿਮਾਰੀ। ਇਸ ਕਰਕੇ ਸਾਡੀ ਜਿੰਨੀ ਵੀ ਹੋ ਸਕਦੀ ਹੈ ਮਦਦ ਕੀਤੀ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਬਾਹਰ ਕੱਢਿਆ ਜਾਵੇ। ਹੜ੍ਹਾਂ ਨੂੰ ਲੈ ਕੇ ਤੇ ਕਹਿੰਦੇ ਆ ਜੀ ਕੁਦਰਤੀ ਮਾਰ ਹੈ, ਕੁਦਰਤ ਦੀ ਮਾਰ ਪੈ ਗਈ, ਪਿੱਛੇ ਪਾਣੀ ਜ਼ਿਆਦਾ ਆਉਣ ਦੇ ਕਾਰਨ ਬਾਰਿਸ਼ ਹੋਣ ਕਰਕੇ ਆਫਤੇ ਆ ਗਈ ਕੁਦਰਤੀ। ਪਰ ਕੀ ਲੱਗਦਾ ਕਿ ਆ ਜਿਹੜੀ ਸਵਾਹ ਵਾਲਾ ਪਾਣੀ ਆ ਜਾਂ ਕੈਮੀਕਲ ਵਾਲਾ ਪਾਣੀ ਆ, ਇਹ ਵੀ ਕੁਦਰਤੀ ਜਾਪਦਾ ਤੁਹਾਨੂੰ? ਨਹੀਂ ਕੁਦਰਤੀ ਕਿਉਂ ਆ ਜੀ? ਇਹ ਤਾਂ ਫੈਕਟਰੀ ਵਾਲਿਆਂ ਨੇ ਆਪਦਾ ਵਿੱਚ ਆਪਣਾ ਕਹਿੰਦੇ ਨੇ ਨਾ ਉੱਲੂ ਸਿੱਧਾ ਕਰਨਾ, ਉਹਨਾਂ ਨੇ ਆਪਦਾ ਵਿੱਚ ਉੱਲੂ ਸਿੱਧਾ ਕਰ ਲਿਆ। ਜਿੰਨਾ ਵੀ ਉਹਨਾਂ ਦਾ ਕੈਮੀਕਲ ਸੀ ਉਹਨਾਂ ਨੇ ਵਿੱਚ ਰਲਾ ਕੇ ਉਹਨਾਂ ਨੂੰ ਇਹ ਵੀ ਲੰਘ ਜੂਗਾ ਵੀ ਸਾਨੂੰ ਕੀ ਇੰਨਾ ਪਾਣੀ ਉਹਦੇ ਵਿੱਚ ਰਲ ਕੇ ਤੇ ਲੰਘ ਜੂ। ਹੁਣ ਇੱਥੇ ਆ ਕੇ ਉਹ ਫੈਕਟਰੀ ਵਾਲਿਆਂ ਨੂੰ ਸੱਦ ਕੇ ਤੇ ਇੱਥੇ ਵਿਖਾਇਆ ਜਾਵੇ ਵੀ ਆਹ ਵੇਖੋ, ਇਹ ਤੁਹਾਡੀ ਦਿੱਤੀ ਦੇਣ ਆ। ਆਹ ਜਿਹੜਾ ਕੈਮੀਕਲ ਨਾਲ ਅਸੀਂ ਹੁਣ ਲੜਨਾ ਵਾ, ਸਾਨੂੰ ਬਿਮਾਰੀਆਂ ਲੱਗਣੀਆਂ, ਅਸੀਂ ਮਰਨਾ ਵਾ, ਇਹ ਉਹਨਾਂ ਦੀ ਦਿੱਤੀ ਦੇਣ ਆ, ਫੈਕਟਰੀ ਵਾਲਿਆਂ ਦੀ। ਬਿਲਕੁਲ, ਇਹਨਾਂ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਦੇਖ ਸਕਦੇ ਹੋ ਕਿ ਆ ਜਿਹੜਾ ਪਾਣੀ ਹੈ, ਇਹ ਪਾਣੀ ਜ਼ਹਿਰੀਲਾ ਰੂਪ ਹੈ ਇਹਦਾ। ਇਹ ਇੱਕ ਤਰ੍ਹਾਂ ਦੇ ਨਾਲ ਇਉਂ ਜਾਪਦਾ ਕਿ ਜਿਵੇਂ ਪਾਣੀ ਨਹੀਂ, ਸਗੋਂ ਕਿਸੇ ਨੇ ਕੈਮੀਕਲ ਪਾਇਆ ਹੋਵੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਨਿਸ਼ਾਨ ਬਾਈ, ਜਿੱਥੇ ਤੁਸੀਂ ਪਾਣੀ ਦਾ, ਹੜ੍ਹਾਂ ਦਾ ਸਾਹਮਣਾ ਕੀਤਾ, ਉੱਥੇ ਤੇ ਤੁਹਾਡੀ ਸਮੱਸਿਆ ਦੇ ਵਿੱਚ ਹੋਰ ਇਜ਼ਾਫਾ ਹੋ ਗਿਆ। ਬਿਲਕੁਲ ਜੀ, ਇਹ ਪਾਣੀ ਨੇ ਵੇਖੋ ਕੈਮੀਕਲ ਇੰਨਾ ਇਹਦੇ ਵਿੱਚ ਕਿ ਇਹਨੇ ਧਰਤੀ ਕਾਲੀ ਕੀਤੀ ਹੋਈ ਥੱਲਿਓਂ। ਤੁਸੀਂ ਕੈਮਰੇ ਦੀ ਅੱਖ ਨਾਲ ਵੀ ਦਿਖਾ ਸਕਦੇ ਹੋ ਸਕਦਾ ਪੂਰਾ ਨਾ ਦਿਸੇ, ਪਰ ਅੱਖਾਂ ਦੇ ਨਾਲ ਆਪਾਂ ਜਿਹੜਾ ਦੇਖ ਰਹੇ ਹਾਂ ਕਿ ਇਹਨੇ ਧਰਤੀ ਕਾਲੀ ਕਰਤੀ ਆ ਪਾਣੀ ਨੇ। ਤੇ ਇਹ ਪਾਣੀ ਥੱਲੇ ਜਾ ਕੇ ਤੇ ਜਦੋਂ ਬੋਰਾਂ ਰਾਹੀਂ ਬਾਹਰ ਆਊਗਾ, ਜੇ ਕੋਈ ਪੀਊਗਾ ਤੇ ਉਹਦਾ ਕਿੰਨਾ ਨੁਕਸਾਨ ਕਰੂਗਾ। ਇਹ ਹੜ੍ਹ ਤਾਂ ਲੰਘ ਗਿਆ, ਇਹ ਹੁਣ ਵੱਡੀ ਮੁਸੀਬਤ ਸਾਡੇ ਗਾੜੀ ਅੱਗੇ ਜਿਹੜੀ ਖੜੀ ਹੋ ਗਈ ਆ। ਤੇ ਅਸੀਂ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਡਿਜ਼ਾਸਟਰ ਦਾ ਪੈਸਾ ਆਪਾਂ ਨੂੰ ਮਿਲਿਆ ਵਾ, ਕੇਂਦਰ ਵੱਲੋਂ ਆਪਣੇ ਕੋਲ ਆਇਆ ਵਾ, ਤੇ ਸਹੀ ਵਰਤੋਂ ਕਰਕੇ ਉਹਦੀ ਸਭ ਤੋਂ ਪਹਿਲਾਂ ਤਾਂ ਇਹ ਪਾਣੀ ਸੁਕਾਓ। ਇੱਥੇ ਪੰਪ ਲਾ ਕੇ, ਕੁਝ ਵੀ ਲਾ ਕੇ ਪਾਣੀ ਨੂੰ ਕਰੋ, ਮਤਲਬ ਕਿ ਬਾਹਰ ਕੱਢੋ ਇੱਥੋਂ, ਜਿੱਦਾਂ ਵੀ ਇਹਦਾ ਹੋ ਸਕਦਾ ਹੱਲ। ਨਹੀਂ ਤੇ ਇਦਾਂ ਖੜਿਆ ਸਾਰਾ ਪਿੰਡ ਦਾ, ਪਿੰਡ ਆ ਇੱਧਰ, ਤੇ ਪਿੰਡ ਦੇ ਦਾਲੇ ਛੱਪੜ ਬਣ ਗਿਆ, ਤੇ ਇਹ ਕੀ ਇਥੋਂ ਭਿਆਨਕ ਕਿੰਨੀਆਂ ਬਿਮਾਰੀਆਂ ਪੈਦਾ ਹੋ ਜਾਣੀਆਂ ਵਾ, ਇਹਦੀ ਫਿਰ ਅੱਗੇ ਗਿਣਤੀ ਨਹੀਂ ਆਪਣੇ ਕੋਲ ਕੀਤੀ। ਕੱਲੀ ਇੱਥੋਂ ਦੀ ਕਹਾਣੀ ਨਹੀਂ, ਹੋਰ ਵੀ ਬਹੁਤ ਸਾਰੇ ਪਿੰਡਾਂ ਦੀ ਬਹੁਤ ਮੈਂ ਕਿਹਾ ਵੀ ਇਸ ਪਾਣੀ ਨੇ ਜਿਹੜੀਆਂ ਮੱਛੀਆਂ ਵਗੈਰਾ, ਪੂੰਗ ਵਗੈਰਾ, ਕੋਈ ਜਾਨਵਰ ਨੇ ਪਾਣੀ ਦੇ ਵਿੱਚ ਰਹਿਣ ਵਾਲੇ, ਜਿਹੜੀ ਮੱਛੀ ਹੈ ਇੱਕੋ ਇੱਕ ਇਹੋ ਜਿਹੀ ਉਹ ਚੀਜ਼ ਮਤਲਬ ਹੈਗੀ ਆ ਜਿਹੜੀ ਕਿ ਪਾਣੀ ਦੇ ਵਿੱਚ ਨਹੀਂ ਮਰਦੀ, ਤੇ ਮੱਛੀ ਵੀ ਪਾਣੀ ਦੇ ਵਿੱਚ ਮਰ ਗਈ ਆ, ਕਿਉਂਕਿ ਪਾਣੀ ਜ਼ਹਿਰੀਲਾ ਵਾ। ਉੱਥੇ ਅੱਗੇ ਤੁਸੀਂ ਜਾਓਗੇ ਤੇ ਬਹੁਤ ਸਾਰੇ ਪੂੰਗ ਇਕੱਠੇ ਹੋਏ ਆ ਮਰੇ, ਤੇ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਕਿ ਗੱਡੀ ਦੇ ਸ਼ੀਸ਼ੇ ਬੰਦ ਹੋਣ ਦੇ ਵਿੱਚ ਬੈਠੇ ਵਿੱਚ ਸਮੈਲ ਆ ਜਾਂਦੀ ਆ। ਤੇ ਬਾਹਰ ਘਰੇ ਜਿਹੜਾ ਰਹਿਣ ਵਾਲੇ ਬੰਦਿਆਂ ਦਾ, ਉਹ ਕੀ ਉਹਨਾਂ ਦਾ ਹਾਲ ਹੋਊਗਾ, ਇਹ ਫਿਰ ਇਹ ਲੋਕ ਹੀ ਜਾਣ ਸਕਦੇ ਆ। ਕਿਉਂਕਿ ਜਿੰਨੇ ਕਿਸੇ ਨੇ ਆਉਣਾ ਵਾ, ਗੇੜਾ ਮਾਰ ਕੇ ਮੁੜ ਜਾਣਾ, ਉਹਨੇ ਉਹਨਾਂ ਕੁ ਟਾਈਮ ਵਾਸਤੇ ਫੀਲ ਕਰਨਾ ਵਾ। ਜਿਹੜੀ ਪੂਰਾ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਇੱਥੋਂ ਦੇ ਵਸਨੀਕ, ਜਿਨ੍ਹਾਂ ਨੇ ਦਿਨ ਰਾਤ ਇੱਥੇ ਰਹਿਣਾ ਵਾ, ਬਾਹਰ ਅੰਦਰ ਜਾਣਾ ਵਾ, ਕੰਮ ਕਰਨਾ, ਉਹਨਾਂ ਵਾਸਤੇ ਵੱਡੀ ਨੌਬਤ ਤੇ ਵੱਡੀ ਮੁਸੀਬਤ ਆ ਇਹ। ਇਹਨਾਂ ਲੋਕਾਂ ਦੇ ਸਾਹਮਣੇ ਲਗਾਤਾਰ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋ ਰਿਹਾ। ਤਾਂ ਇਹ ਬਹੁਤ ਸਾਰੇ ਅਜਿਹੇ ਘਰਾਂ ਦੀ ਦਾਸਤਾਨ, ਇਲਾਕਿਆਂ ਦੀ ਦਾਸਤਾਨ ਆ ਜਿਨ੍ਹਾਂ ਦੇ ਵਿੱਚ ਇੱਕ ਮਾਰ ਜਿਹੜੀ ਸੀ ਉਹ ਹੜ੍ਹਾਂ ਦੇ ਪਾਣੀ ਦੇ ਕਾਰਨ ਪਈ ਹੈ, ਤੇ ਦੂਜੀ ਜਿਹੜੀ ਮਾਰ ਹੈ ਉਹ ਇਸ ਜ਼ਹਿਰੀਲੇ ਕੈਮੀਕਲ ਦੇ ਕਾਰਨ ਪੈ ਰਹੀ ਹੈ। ਪਾਣੀ ਬਰਬਾਦ ਹੋ ਚੁੱਕਾ ਹੈ, ਪੀਣ ਵਾਲਾ ਜਿੱਥੇ ਪਾਣੀ ਦੀ ਬਰਬਾਦੀ ਹੋਈ ਆ, ਤਾਂ ਉੱਥੇ ਇਹਨਾਂ ਦੇ ਵਾਸਤੇ ਵਸੇਬਾ ਕਰਨਾ ਵੀ ਬੜੀ ਵੱਡੀ ਚੁਣੌਤੀ ਬਣਿਆ ਹੋਇਆ। ਕਿਉਂਕਿ ਜਿਸ ਹਾਲਾਤ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਤਾਂ ਪੂਰੀ ਬਦਬੂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਤਾਂ ਇਸੇ ਨੂੰ ਲੈ ਕੇ ਤਮਾਮ ਸਾਰੇ ਜਿਹੜੇ ਸਵਾਲੀਆ ਚਿੰਨ੍ਹ ਨੇ, ਜਿੱਥੇ ਉਹ ਰਹਿਣਗੇ ਤਾਂ ਉੱਥੇ ਨਾਲ ਹੀ
ਜਿਹੜੀਆਂ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ, ਸਰਕਾਰ ਦੇ ਅਧਿਕਾਰੀ ਨੇ, ਉਹਨਾਂ ਦੇ ਉੱਪਰ ਵੀ तमाम ਸਾਰੀਆਂ ਜ਼ਿੰਮੇਵਾਰੀਆਂ ਨੇ ਔਰ ਇਸ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਦੇ ਨਾਲ ਅਦਾ ਕੀਤਾ ਜਾ ਸਕਦਾ ਹੈ, ਇਸੇ ਦੇ ਬਾਬਤ ਅਸੀਂ ਗੱਲਬਾਤ ਕਰਨ ਦਾ ਜ਼ਿਕਰ ਜਿਹੜਾ ਯਤਨ ਵੀ ਕੀਤਾ ਹੈ। ਨਿਸ਼ਾਨ, ਜੇ ਦੇਸ਼ ਵਿਦੇਸ਼ ਦੇ ਵਿੱਚੋਂ ਤੁਹਾਡੀਆਂ ਸਮੱਸਿਆਵਾਂ ਦੇ ਦਰਪੇਸ਼ ਕੋਈ ਗੱਲਬਾਤ ਕਰਨੀ ਚਾਹੁੰਦਾ ਹੈ ਤਾਂ ਆਪਣਾ ਸੰਪਰਕ ਨੰਬਰ ਇੱਕ ਵਾਰ ਦੱਸ ਦਿਓ। ਬਿਲਕੁਲ ਜੀ, ਨਿਸ਼ਾਨਦੀਪ ਸਿੰਘ, ਪਿੰਡ ਬੰਡਾਲਾ, ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਹੈ। ਬਿਲਕੁਲ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਸਾਡਾ ਪਿੰਡ ਆ। ਜਦੋਂ ਵੀ ਸਤਲੁਜ ਦਰਿਆ ਉਛਲਦਾ ਤਾਂ ਸਭ ਤੋਂ ਪਹਿਲਾਂ ਪਾਣੀ ਇੱਥੇ ਆਉਂਦਾ। ਤੇ ਮੋਬਾਈਲ ਨੰਬਰ ਹੈ 99140 11152, 99140 11152 ਸਾਡਾ ਮੋਬਾਈਲ ਨੰਬਰ ਹੈ। WhatsApp ਨੰਬਰ ਵੀ ਹੈ, ਇਹਦੇ ਤੇ ਕੋਈ ਸਾਡੇ ਨਾਲ ਕੰਟੈਕਟ ਕਰ ਸਕਦਾ। ਪਿੰਡ ਦੇ ਵਿੱਚ ਮੁਸ਼ਕਲਾਂ ਬਹੁਤ ਆ, ਕਿਉਂਕਿ ਮੈਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾਉਂਦਾ ਰਹਿਣਾ। ਮੈਨੂੰ ਬਹੁਤ ਸਾਰੇ ਲੋਕ ਫੋਨ ਕਰਦੇ ਪਿੰਡ 'ਚੋਂ, ਜਾਂ ਕਹਿੰਦੇ ਆ ਸਾਡੀ ਵੀਡੀਓ ਬਣਾਓ, ਕੋਈ ਕਹਿੰਦਾ ਸਾਡੀ ਬਣਾਓ, ਕੋਈ ਕਹਿੰਦਾ ਸਾਡਾ ਕਮਰਾ ਢੱਠ ਗਿਆ ਉਹਦੀ ਬਣਾਓ, ਕਿਸੇ ਦੀ ਲਾਈਟ ਬੰਦ ਆ, ਤਾਰਾਂ ਰੁੜ ਗਈਆਂ ਉਹਦੀ ਬਣਾਓ। ਬਾਥਰੂਮ ਬਹੁਤ ਬੰਦਿਆਂ ਦੇ ਇੱਥੇ ਖਰਾਬ ਹੋਏ ਆ, ਬਹੁਤ ਔਖੇ ਆ। ਮਤਲਬ ਬਾਥਰੂਮ ਦੀ ਤਾਂ ਰੋਜ਼ ਆਪਾਂ ਡੇਲੀ ਵਰਤੋਂ ਕਰਦੇ ਆ। ਸੋ ਅਸੀਂ ਜਿਹੜੇ ਵੀ ਦਾਨੀ ਸੱਜਣ ਆ ਜਾਂ ਕੋਈ ਬਾਹਰੋਂ ਕੋਈ ਵੀ ਵੀਰ ਸੇਵਾ ਕਰਨਾ ਚਾਹੁੰਦਾ, ਸਮਾਜ ਸੇਵੀ, ਅਸੀਂ ਉਹਨਾਂ ਨੂੰ ਇਹਨਾਂ ਲੋਕਾਂ ਦੇ ਨਾਲ ਮਿਲਾ ਦਾਂਗੇ। ਤੁਸੀਂ ਉਹਨਾਂ ਦੇ ਘਰੇ ਜਾਓ, ਜਾ ਕੇ ਸਿੱਧਾ ਉਹਨਾਂ ਨਾਲ ਰਾਬਤਾ ਕਰ ਲਿਓ ਤੇ ਉਹਨਾਂ ਦੀ ਬਣਦੀ ਮਦਦ ਕਰੋ। ਕਿਸੇ ਨੂੰ ਇੱਥੇ ਪਾਣੀ ਦੀ ਦਿੱਕਤ ਆ ਰਹੀ ਹੈ, ਕਿਸੇ ਨੇ ਨਲਕਾ ਵਗੈਰਾ ਲਵਾਉਣਾ, ਜਾਂ ਹੋਰ ਵੀ ਕੋਈ ਦਿੱਕਤਾਂ ਆ ਰਹੀਆਂ ਵਾ, ਜਾਂ ਆਰਥਿਕ ਮਦਦ, ਜਿੱਦਾਂ ਦੀ ਵੀ ਮਾਲੀ ਮਦਦ ਤੁਸੀਂ ਕਰ ਸਕਦੇ ਹੋ, ਉਸ ਦੀ ਮਦਦ ਆ ਕੇ ਤੁਸੀਂ ਆਪ ਇੱਥੇ ਅੱਖੀਂ ਵੇਖ ਕੇ ਫੇਰ ਕਰੋ। ਆਪਦੇ ਭਾਈਚਾਰੇ ਦੇ ਮੁੜ ਵਸੇਬੇ ਵਾਸਤੇ ਬਹੁਤ ਸਾਰੇ ਯਤਨਾਂ ਦੀ ਲੋੜ ਹੈ, ਤਾਂ ਇਸੇ ਦੇ ਤਹਿਤ ਗਰਾਊਂਡ ਦੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਉਹਨਾਂ ਹੜ੍ਹ ਪੀੜਤਾਂ ਦੇ ਨਾਲ ਤੇ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਅੱਗੇ ਵੀ ਇਜ਼ਾਫਾ ਹੋਇਆ ਹੈ, ਤਾਂ तमाम ਸਾਰੀਆਂ ਚੁਣੌਤੀਆਂ ਦੇ ਬਾਬਤ ਗੱਲਬਾਤ ਸਾਂਝੀ ਕੀਤੀ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।